ਕਿਤੇ ਨਾ ਕਿਤੇ ਇਹ ਸਿੱਖ ਕੌਮ ਦੀ ਜੋ ਮਾਨਸਿਕਤਾ ਦੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦਾ ਜੋ ਸਤਿਕਾਰ ਹੈ ਉਸ ਨੂੰ ਘੱਟ ਕਰਨਾ ਚਾਹੁੰਦੇ। ਜਦੋਂ ਬੇਅਦਬੀ ਹੁੰਦੀ ਹੈ ਮੇਰੇ ਹਿਸਾਬ ਨਾਲ ਜੇ ਕਿਸੇ ਚੀਜ਼ ਦਾ ਜੋ ਰੂਟੀਨ ਦੇ ਵਿੱਚ ਆਪਾਂ ਸਤਿਕਾਰ ਘਟਾ ਦਈਏ ਤਾਂ ਹੌਲੀ ਹੌਲੀ ਜੋ ਸਤਿਕਾਰ ਆ ਉਸ ਚੀਜ਼ ਦਾ ਖਤਮ ਹੋ ਜਾਂਦਾ। ਦੇਖੋ ਸਿੱਖ ਕੌਮ ਅਲੱਗ ਕਿਹੜਾ ਕੋਈ ਸ਼ਕਤੀਆਂ ਨੇ, ਕੋਈ ਕਰਾਮਾਤ ਤਾਂ ਹੈ ਨਹੀਂ। ਜਿੰਨੀ ਵੀ ਸਾਡੀ ਕਰਾਮਾਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ, ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟਾਰਗੇਟ ਕਰਦੇ ਨੇ ਵੀ ਸਿੱਖਾਂ ਦਾ ਯਕੀਨ ਟੁੱਟ ਜੇ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੇ ਆਮ ਜਿਹੇ ਦਬੜੂ ਘੁਸੜੂ ਨੇ ਹੋਰ ਉਹਨਾਂ ਵਰਗੇ ਹੋ ਜਾਣਗੇ। ਤੁਸੀਂ ਜਿਹੜਾ ਪਾਗਲ ਹੁੰਦਾ ਹੈ ਉਹ ਮਸੀਤ 'ਚ ਨਹੀਂ ਵੜਦਾ, ਮੰਦਿਰ 'ਚ ਨਹੀਂ ਵੜਦਾ, ਗੁਰੂ ਘਰ ਨੂੰ ਕਿਉਂ ਮੂੰਹ ਕਰਦਾ? ਕਿਸੇ ਲੀਡਰ ਕਿਸੇ ਸਿਆਸਤਦਾਨ ਦੇ ਘਰ ਨਹੀਂ ਜਾਂਦਾ, ਪੁਲਿਸ ਸਟੇਸ਼ਨ 'ਚ ਨਹੀਂ ਜਾਂਦਾ, ਤੇ ਗੁਰੂ ਘਰ ਜਾ ਕੇ ਬੇਅਦਬੀ ਕਰਦਾ। ਜਿਹੜੀ ਇੱਥੇ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਤੇ ਅਲਰਟ ਹੋਣ ਵਾਲੀ ਗੱਲ ਹੈ ਵੀ ਜੋ ਸਿੱਖਾਂ ਦੀ ਬਾਹਰ ਜਾਣ ਕਰਕੇ ਜੋ ਗਿਣਤੀ ਘਟਦੀ ਜਾ ਰਹੀ ਹੈ ਪੰਜਾਬ ਦੇ ਵਿੱਚੋਂ, ਤੇ ਜਿਹੜੇ ਗੈਰ ਸਿੱਖ ਨੇ ਖਾਸ ਕਰ ਪੂਰਬੀ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। 2018 ਦੀ ਵਿਧਾਨ ਸਭਾ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਸੀ ਉਹਨਾਂ ਨੇ ਸਪੋਰਟ ਕੀਤੀ ਸੀ ਕਾਨੂੰਨ, ਉਦੋਂ ਉਹਨਾਂ ਨੇ ਵਿਧਾਨ ਸਭਾ ਨੇ ਪਾਸ ਕੀਤਾ ਸੀ ਵੀ ਸ਼ਾਇਦ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਚਾਹੇ ਭਗਵਤ ਗੀਤਾ ਹੈ, ਚਾਹੇ ਕੁਰਾਨ ਸ਼ਰੀਫ ਹੈ, ਚਾਹੇ ਬਾਈਬਲ ਹੈ, ਪੰਜਾਬ ਦੇ ਵਿੱਚ ਇਹਨਾਂ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਕੋਈ ਬੇਅਦਬੀ ਹੁੰਦੀ ਹੈ ਤਾਂ ਜਿਹੜੀ ਸਜ਼ਾ ਹੁੰਦੀ ਆ ਹੋਊਗੀ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਊਗੀ, ਉਮਰ ਕੈਦ ਦੀ ਸਜ਼ਾ ਹੋਊ। ਵੀ ਜਿਹੜੇ ਮੁੱਖ ਮੰਤਰੀ ਬਣੇ ਨੇ, ਸੀਐਮ ਬਣੇ ਨੇ, ਬਣੇ ਕੀ ਕਿਹਨਾਂ ਨੇ ਪਾਤਸ਼ਾਹੀ ਦਿੱਤੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤੀ ਹੈ, ਨਹੀਂ ਤਾਂ ਅੱਜ ਘਾਹ ਖੋਦਦੇ ਹੋਣਾ ਸੀ ਰੰਬੀ ਲੈ ਕੇ ਇਹਨਾਂ ਨੇ। ਦੇਖੋ ਮੁੱਖ ਮੰਤਰੀ ਸਾਹਿਬ ਤੋਂ ਇਹ ਗੱਲ ਲੁਕਮੀ ਤਾਂ ਹੋ ਨਹੀਂ ਸਕਦੀ, ਨਵਾਂ ਕਾਨੂੰਨ ਬਣੇ ਹੋਏ ਨੇ, ਮਨਜ਼ੂਰੀ ਚਾਹੀਦੀ ਹੈ। ਤੁਸੀਂ ਦਬਾਅ ਪਾਓ, ਏਡੀ ਵੱਡੀ ਸਟੇਟ ਹੈ ਪੰਜਾਬ ਦੇ, ਜੇ ਇਕੱਲੇ ਕਿਸਾਨਾਂ ਦੇ ਅੱਗੇ ਸੈਂਟਰ ਗੋਡੇ ਟੇਕ ਸਕਦਾ ਤਾਂ ਫਿਰ ਤੁਹਾਡੇ ਕੋਲ ਪੂਰੀ ਸਰਕਾਰ ਹੈ ਪੰਜਾਬ ਦੀ, ਪੂਰੀ ਆਵਾਮ ਤੁਹਾਡੇ ਨਾਲ ਖੜੀ ਹੈ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ, ਚਾਹੇ ਸਿੱਖ ਹੋਵੇ, ਇਸ ਇਸ਼ੂ ਤੇ ਇਕੱਠੇ ਨੇ ਸਾਰੇ। 2015 ਤੋਂ ਲੈ ਕੇ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ, ਜਿਹਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਮਨਾਂ ਨੂੰ ਵੱਡੇ ਪੱਧਰ ਦੇ ਉੱਪਰ ਕਹਿ ਸਕਦੇ ਹਾਂ ਕਿ ਉਹਨਾਂ ਦੇ ਹਿਰਦਿਆਂ ਦੇ ਵਿੱਚ ਰੋਸ ਪਾਇਆ ਜਾਂਦਾ ਏ। ਇਹਨਾਂ ਤਮਾਮ ਜਿਹੜੀਆਂ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ, ਇਹਨਾਂ ਦਾ ਕਾਰਨ ਕੀ ਹੈ? ਕਿਹੜੀ ਸਾਜ਼ਿਸ਼ ਦੇ ਤਹਿਤ ਬੇਅਦਬੀਆਂ ਕੀਤੀਆਂ ਜਾ ਰਹੀਆਂ ਔਰ ਅਜਿਹੀਆਂ ਘਟਨਾਵਾਂ ਨੂੰ ਜਿਹੜੇ ਅੰਜਾਮ ਦੇਣ ਵਾਲੇ ਸ਼ਰਾਰਤੀ ਲੋਕ ਨੇ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਬਣਦੀਆਂ ਨੇ? ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਕਾਨੂੰਨੀ ਜਿਹੜੀ ਕਹਿ ਸਕਦੇ ਹਾਂ ਕਿ ਕਾਨੂੰਨੀ ਗ੍ਰਿਫਤ ਦੇ ਵਿੱਚ, ਹਿਰਾਸਤ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ? ਤਾਂ ਤਮਾਮ ਮੁੱਦਿਆਂ ਦੇ ਉੱਪਰ, ਤਮਾਮ ਸਵਾਲਾਂ ਦੇ ਉੱਪਰ ਜਵਾਬ ਲਵਾਂਗੇ। ਸਾਡੇ ਨਾਲ ਸੀਨੀਅਰ ਵਕੀਲ ਸਰਦਾਰ ਇਮਾਨ ਸਿੰਘ ਖਾਰਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ। ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਇਹ ਜਾਣਕਾਰੀ ਦਿਓ ਕਿ ਬੇਅਦਬੀ ਵਾਪਰਨ ਦਾ ਕਾਰਨ ਕੀ ਸਮਝਦੇ ਹੋ? ਦੇਖੋ ਜੀ, ਮੈਂ ਸਮਝਦਾ ਹਾਂ ਵੀ ਇਹ ਇੱਕ ਨਾ ਕਿਤੇ ਇਹ ਸਿੱਖ ਕੌਮ ਦੀ ਜੋ ਮਾਨਸਿਕਤਾ ਦੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦਾ ਜੋ ਸਤਿਕਾਰ ਹੈ ਉਸ ਨੂੰ ਘੱਟ ਕਰਨਾ ਚਾਹੁੰਦੇ। ਦੇਖੋ ਜਦੋਂ ਜੇ ਆਪਾਂ ਸਭ ਤੋਂ ਨੇੜਲੀ ਘਟਨਾ ਦੇਖੀਏ ਤਾਂ ਕਿਸਾਨੀ ਅੰਦੋਲਨ, ਕਿੰਨੇ ਜੋ ਅਲੱਗ-ਅਲੱਗ ਥਾਵਾਂ ਤੋਂ ਉੱਥੇ ਕਿਸਾਨ ਆਏ ਸੀ, ਇਕੱਠੇ ਹੋਏ ਸੀ, ਪਰ ਜੋ ਸਿੱਖਾਂ ਨੇ ਉਸ ਚੀਜ਼ ਦੀ ਪੈਰਵਾਈ ਕੀਤੀ, ਅੱਗੇ ਚੱਲੇ, ਸਾਰਿਆਂ ਨਾਲ ਵੱਧ ਚੱਲੇ। ਉਹ ਕਿਉਂ ਚੱਲੇ? ਕਿੱਥੋਂ ਸੇਧ ਲੈ ਕੇ ਚੱਲੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੇਧ ਲੈ ਕੇ ਚੱਲੇ। ਫਿਰ ਉੱਥੇ ਸਿੱਖ ਕੌਮ ਨੇ ਸੈਂਟਰ ਦੀਆਂ ਜੋ ਗੋਡਨੀਆਂ ਲਵਾਈਆਂ ਉੱਥੇ ਤੁਸੀਂ ਦੇਖ ਲਓ, ਤੇ ਉਹ ਸੇਧ ਕਿੱਥੋਂ ਲਈ? ਜੋ ਸਾਡਾ ਪੁਰਾਤਨ ਇਤਿਹਾਸ ਹੈ, ਸਿੰਘਾਂ ਦਾ ਇਤਿਹਾਸ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਆਪਦੀ ਨਿਗਾਹ ਦੇ ਅੱਗੇ ਲਿਆ ਕੇ ਕੀਤਾ। ਤੇ ਜਦੋਂ ਬੇਅਦਬੀ ਹੁੰਦੀ ਹੈ ਮੇਰੇ ਹਿਸਾਬ ਨਾਲ ਜੇ ਕਿਸੇ ਚੀਜ਼ ਦਾ ਜੋ ਰੂਟੀਨ ਦੇ ਵਿੱਚ ਆਪਾਂ ਸਤਿਕਾਰ ਘਟਾ ਦਈਏ ਤਾਂ ਹੌਲੀ ਹੌਲੀ ਜੋ ਸਤਿਕਾਰ ਆ ਉਸ ਚੀਜ਼ ਦਾ ਖਤਮ ਹੋ ਜਾਂਦਾ। ਤਾਂ ਮੇਰੇ ਹਿਸਾਬ ਨਾਲ ਜਿਹੜੀਆਂ ਇਹ ਇੰਡੀਅਨ ਸਟੇਟ ਦੀਆਂ ਜਿਹੜੇ ਸੰਦ ਨੇ ਉਹ ਕੀ ਕਰਨਾ ਚਾਹੁੰਦੇ ਨੇ? ਉਹ ਚਾਹੁੰਦੇ ਨੇ ਵੀ ਅਸੀਂ ਇਸ ਚੀਜ਼ ਨੂੰ ਦੁਹਰਾ ਕੇ ਜੋ ਸਿੱਖ ਕੌਮ ਹੈ, ਦੇਖੋ ਸਿੱਖ ਕੌਮ ਅਲੱਗ ਕਿਹੜਾ ਕੋਈ ਸ਼ਕਤੀਆਂ ਨੇ, ਕੋਈ ਕਰਾਮਾਤ ਤਾਂ ਹੈ ਨਹੀਂ। ਜਿੰਨੀ ਵੀ ਸਾਡੀ ਕਰਾਮਾਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ, ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟਾਰਗੇਟ ਕਰਦੇ ਨੇ ਵੀ ਸਿੱਖਾਂ ਦਾ ਯਕੀਨ ਟੁੱਟ ਜੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਆਮ ਜਿਹੇ ਦਬੜੂ ਘੁਸੜੂ ਨੇ ਹੋਰ ਉਹਨਾਂ ਵਰਗੇ ਹੋ ਜਾਣਗੇ। ਤਾਂ ਮੇਰੇ ਹਿਸਾਬ ਨਾਲ ਇਸੇ ਕਰਕੇ ਕਦੇ ਉਹ ਤੁਸੀਂ ਦੇਖ ਲਓ ਬੰਦਿਆਂ ਨੂੰ ਪਾਗਲ ਸ਼ੋਅ ਕਰਕੇ, ਤੁਸੀਂ ਦੇਖ ਲਓ ਜਿਹੜਾ ਪਾਗਲ ਹੁੰਦਾ ਹੈ ਉਹ ਮਸੀਤ 'ਚ ਨਹੀਂ ਵੜਦਾ, ਮੰਦਿਰ 'ਚ ਨਹੀਂ ਵੜਦਾ, ਗੁਰੂ ਘਰ ਨੂੰ ਕਿਉਂ ਮੂੰਹ ਕਰਦਾ? ਕਿਸੇ ਲੀਡਰ ਕਿਸੇ ਸਿਆਸਤਦਾਨ ਦੇ ਘਰ ਨਹੀਂ ਜਾਂਦਾ, ਪੁਲਿਸ ਸਟੇਸ਼ਨ 'ਚ ਨਹੀਂ ਜਾਂਦਾ, ਤੇ ਗੁਰੂ ਘਰ ਜਾ ਕੇ ਬੇਅਦਬੀ ਕਰਦਾ। ਹੁਣ ਤੁਸੀਂ ਦੇਖ ਲਓ ਜੋ ਮੱਸੇ ਰੰਗੜ ਨੇ ਕੀਤਾ ਸੀ, ਤੇ ਉਵੇਂ ਹੀ ਅੱਜ ਫਿਲੌਰ ਹਲਕੇ ਦੇ ਵਿੱਚ ਜਿਹੜੇ ਪੂਰਬੀਏ ਨੇ ਉਹਨਾਂ ਨੇ ਉੱਥੇ ਨਸ਼ਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਫਿਰ ਬੇਅਦਬੀ ਕੀਤੀ, ਫਿਰ ਗ੍ਰੰਥੀ ਸਾਹਿਬ ਦੀ ਉੱਥੇ ਜੋ ਮਾਰਕੁੱਟ ਕੀਤੀ। ਤੇ ਤੁਸੀਂ ਦੇਖ ਲਓ ਨਾ ਵੀ ਆਪਾਂ ਕਿਹੜੇ ਪੱਧਰ ਤੱਕ ਇਹ ਪਹੁੰਚ ਚੁੱਕੀ ਹੈ ਗੱਲ। ਤੁਸੀਂ ਦੇਖ ਲਓ ਹੁਣ ਜਿਹੜਾ ਆ ਭਗਤੇ ਭਾਈਕੇ ਦਾ ਜਿਹੜਾ ਏਰੀਆ
ਇੱਥੇ ਬਠਿੰਡੇ ਹਲਕੇ ਦੇ ਵਿੱਚ 2015-16 ਦੇ ਜੋ ਬੇਅਦਬੀਆਂ ਹੋਈਆਂ ਸੀ, ਜਿਸ ਤੋਂ ਬਾਅਦ ਜੋ ਕਿੱਡੀ ਵੱਡੀ ਘਟਨਾ ਹੋਈ, ਬਹਿਬਲ ਕਲਾਂ ਗੋਲੀ ਕਾਂਡ ਹੋਇਆ, ਸਰਕਾਰਾਂ 3 ਮੁੱਖ ਮੰਤਰੀ ਬਦਲ ਗਏ। ਉਸ ਤੋਂ ਬਾਅਦ ਉਹਨਾਂ ਬੇਅਦਬੀਆਂ ਦੇ ਵਿੱਚ ਜੋ ਸਿੱਖ ਸੰਗਤ ਵੱਲੋਂ ਪੈਰਵੀ ਆ, ਉਹ ਮੈਂ ਉੱਥੇ ਕਰ ਰਿਹਾ ਫੂਲਕੋਟ ਦੇ ਵਿੱਚ, ਤੇ ਉੱਥੇ ਜਾਣਦੇ ਆ ਪਿਛਲੇ ਘੱਟੋ ਘੱਟ 2-3 ਸਾਲਾਂ ਤੋਂ ਉੱਥੇ ਹੋਇਆ ਹੀ ਕੁਛ ਨਹੀਂ। ਅਜੇ ਤੱਕ ਜਿਹੜੀ ਸਰਕਾਰ ਦੀ ਤੇਰਾ ਪ੍ਰੋਸੀਕਿਊਸ਼ਨ ਵਿਟਨੈਸਸ ਉਹ ਨਹੀਂ ਪੂਰੇ ਹੋਏ। ਜੇ ਆਪਾਂ ਦੇਖੀਏ ਤਾਂ ਤੇ ਇਨਸਾਫ ਸਜ਼ਾਵਾਂ 'ਚ ਸਜ਼ਾ ਹੋ ਵੀ ਜਾਵੇ, ਆਪਾਂ ਮੰਨ ਲਈਏ ਕੋਈ 5-10% ਤੇ ਉੱਥੇ ਸਜ਼ਾ ਕਿੰਨੀ ਹੈ? 3 ਸਾਲ। ਖਹਿਰਾ ਸਾਹਿਬ, ਇੱਕ ਹੋਰ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਜਿੱਥੇ ਬੇਅਦਬੀ ਕਰਨ ਵਾਲੇ ਲੋਕ ਨੇ, ਸ਼ਰਾਰਤੀ ਲੋਕ ਉਹਨਾਂ ਨੂੰ ਕਿਹਾ ਜਾਂਦਾ ਕਿ ਏਜੰਸੀਆਂ ਦੀ ਚਾਲ ਦੇ ਉੱਪਰ ਆਉਂਦੇ ਨੇ, ਉਹ ਹੁਣ ਜੇ ਮੌਜੂਦਾ ਦੌਰ ਦੇ ਵਿੱਚ ਜਾਂ ਪਿਛਲੇ ਕੁਝ ਸਮੇਂ ਦੀਆਂ ਅਹਿਮ ਘਟਨਾਵਾਂ ਨੂੰ ਦੇਖਣਾ ਹੋਵੇ ਤਾਂ ਉਹਨਾਂ ਦੇ ਵਿੱਚ ਜਿਹੜਾ ਪ੍ਰਵਾਸੀ ਭਾਈਚਾਰਾ ਕਹਿ ਸਕਦੇ ਆ, ਉਹ ਵੀ ਲੋਕ ਸ਼ਾਮਲ ਨੇ। ਉਹਨਾਂ ਦੀ ਕੀ ਮਨਸ਼ਾ ਹੋ ਸਕਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੀ ਧਰਤੀ ਤੇ ਆ ਕੇ, ਜਿਸ ਪੰਜਾਬ ਦੀ ਧਰਤੀ ਨੂੰ ਸਿੱਖਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਆ ਕੇ ਬੇਅਦਬੀਆਂ ਕਰਨਾ ਕਿਹੜੀ ਮਾਨਸਿਕਤਾ ਦਾ ਦਰਸਾਉਂਦਾ? ਨਹੀਂ, ਤੁਸੀਂ ਦੇਖੋ, ਮੈਨੂੰ ਤਾਂ ਨਹੀਂ ਲੱਗਦਾ ਇੱਥੇ ਭਾਈਚਾਰਾ ਲਫ਼ਜ਼ ਵਰਤਣਾ ਸਹੀ ਹੋਵੇਗਾ। ਤੁਸੀਂ ਦੇਖੋ, ਜੇ ਆਪਾਂ ਇਤਿਹਾਸ ਚੁੱਕ ਕੇ ਦੇਖ ਲਈਏ ਨਾ, ਜਦੋਂ ਸਾਡਾ ਸਿੱਖ ਰਾਜ ਸਾਡੇ ਹੱਥੋਂ ਗਿਆ ਹੈ, ਤਾਂ ਉਦੋਂ ਜਿਹੜਾ ਕਿ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਸੀ, ਇਹਨਾਂ ਕੋਲ ਸਾਰੀਆਂ ਪੂਰਬੀਆਂ ਦੀ ਫੌਜ ਸੀ। ਉਸ ਤੋਂ ਬਾਅਦ ਜੋ ਪੰਜਾਬੀਆਂ ਨਾਲ, ਚਾਹੇ ਪੰਜਾਬੀ ਹਿੰਦੂ ਸੀ, ਮੁਸਲਮਾਨ ਸੀ, ਸਿੱਖ ਸੀ, ਬਹੁਤ ਜ਼ਿਆਦਾ ਦੁਰਵਿਵਹਾਰ ਕੀਤਾ ਇਹਨਾਂ ਪੂਰਬੀਆਂ ਨੇ। ਗਾਲਾਂ ਕੱਢਦੇ ਸੀ, ਉਦੋਂ ਜਬਰਨ ਟੈਕਸ ਲੈਂਦੇ ਸੀ ਸਾਡੇ ਤੋਂ। 1849 ਦੀ ਗੱਲ ਕਰ ਰਹੇ, 1849 ਦੀ ਮੈਂ। ਤੇ ਉਸ ਤੋਂ ਬਾਅਦ ਹੁਣ ਦੇਖ ਲਓ, ਹੁਣ ਤੁਸੀਂ ਦੇਖ ਲਓ ਸਾਨੂੰ ਜਿਹੜੇ ਪੰਜਾਬੀਆਂ ਨੂੰ, ਚਾਹੇ ਮਹਾਰਾਜ ਪਿੰਡ ਹੋ ਜੇ ਉੱਥੇ ਦੇਖ ਲਓ, ਜਾਂ ਜਿਹੜਾ ਤੁਸੀਂ ਦੇਖ ਲਓ ਇੱਥੇ ਕਪੂਰਥਲੇ ਹਲਕੇ ਦੇ ਵਿੱਚ ਜੋ ਸਿੱਖਾਂ ਦੀਆਂ ਪੱਗਾਂ ਲਾ ਕੇ ਕੁੱਟਿਆ ਗਿਆ, ਪਟਿਆਲੇ ਹਲਕੇ ਦੇ ਵਿੱਚ ਨੇਤੀ ਜਿਹੜੇ ਪੂਰਬੀਆਂ ਨੇ ਸਿੱਖਾਂ ਨੂੰ ਕੁੱਟਦੇ ਨੇ। ਤਾਂ ਤੁਸੀਂ ਉੱਥੇ ਦੇਖੋ ਵੀ ਆਪਣੀ ਜੋ ਸਭ ਤੋਂ ਇੱਥੇ ਨਾ, ਮੈਂ ਸਮਝਦਾ ਵੀ ਜਿਹੜੀ ਇੱਥੇ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਤੇ ਅਲਰਟ ਹੋਣ ਵਾਲੀ ਗੱਲ ਹੈ ਵੀ ਜੋ ਸਿੱਖਾਂ ਦੀ ਬਾਹਰ ਜਾਣ ਕਰਕੇ ਜੋ ਗਿਣਤੀ ਘਟਦੀ ਜਾ ਰਹੀ ਹੈ ਪੰਜਾਬ ਦੇ ਵਿੱਚੋਂ, ਤੇ ਜਿਹੜੇ ਗੈਰ ਸਿੱਖ ਨੇ, ਖਾਸ ਕਰ ਪੂਰਬੀ ਨੇ, ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਾਡੇ ਕੋਲ ਇੱਕ ਤਾਂ ਸਟੇਟ ਹੈ ਜਿੱਥੇ ਅਸੀਂ ਪੋਲੀਟੀਕਲੀ ਸਟਰੋਂਗ ਆ। ਜੇ ਅੱਜ ਅਸੀਂ ਇੱਥੇ 2018 ਦੇ ਵਿੱਚ ਕਾਨੂੰਨ ਪਾਸ ਹੋਏ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਨੂੰ ਤੁਸੀਂ ਦੇਖ ਲਓ ਵੀ ਜੋ ਸਜ਼ਾ ਦਿੱਤੀ ਜਾਵੇ ਉਮਰ ਕੈਦ ਦੀ। ਜੇ ਅਸੀਂ ਪੋਲੀਟੀਕਲੀ ਸਾਡੇ ਐਮਐਲਏ ਘਟ ਗਏ, ਸਾਡਾ ਮੁੱਖ ਮੰਤਰੀ ਨਾ ਬਣਿਆ, ਫਿਰ ਅਸੀਂ ਇਹੋ ਜਿਹੇ ਕਾਨੂੰਨ ਕਿੱਥੋਂ ਪਾਸ ਕਰਾ ਲਾਂਗੇ? ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਤਾਂ ਉਹਨਾਂ ਨੇ ਮੁੱਖ ਤੌਰ ਤੇ ਵੀ ਮੰਗ ਰੱਖੀ ਹੈ ਕਿ ਜਿਹੜੇ ਬੇਅਦਬੀ ਦੀ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਨੇ, ਉਹਨਾਂ ਦੇ ਖਿਲਾਫ ਕੋਈ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ। ਕੀ ਲੱਗਦਾ ਉਹ ਜਿਹੜਾ ਸਖਤ ਕਾਨੂੰਨ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਨਹੀਂ, ਦੇਖੋ ਜੀ, ਇੱਥੇ ਜਿਹੜਾ ਸਖਤ ਕਾਨੂੰਨ ਹੈ, ਮੇਰੇ ਹਿਸਾਬ ਨਾਲ 2018 ਦੀ ਵਿਧਾਨ ਸਭਾ ਦੇ ਜਿੰਨੀਆਂ ਵੀ ਪਾਰਟੀਆਂ ਸੀ, ਉਹਨਾਂ ਨੇ ਸਪੋਰਟ ਕੀਤੀ ਸੀ ਕਾਨੂੰਨ। ਉਦੋਂ ਉਹਨਾਂ ਨੇ ਵਿਧਾਨ ਸਭਾ ਨੇ ਪਾਸ ਕੀਤਾ ਸੀ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਚਾਹੇ ਭਗਵਤ ਗੀਤਾ ਹੈ, ਚਾਹੇ ਕੁਰਾਨ ਸ਼ਰੀਫ ਹੈ, ਚਾਹੇ ਬਾਈਬਲ ਹੈ, ਪੰਜਾਬ ਦੇ ਵਿੱਚ ਇਹਨਾਂ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਕੋਈ ਬੇਅਦਬੀ ਹੁੰਦੀ ਹੈ ਤਾਂ ਜਿਹੜੀ ਸਜ਼ਾ ਹੁੰਦੀ ਆ ਹੋਊਗੀ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਊਗੀ, ਉਮਰ ਕੈਦ ਦੀ ਸਜ਼ਾ ਹੋਊਗੀ। ਉਹ ਕਾਨੂੰਨ ਉਸ ਤੋਂ ਬਾਅਦ ਜੋ ਗਵਰਨਰ ਨੇ, ਜੋ ਸੰਵਿਧਾਨਕ ਜੋ ਸਿਸਟਮ ਹੈ, ਉਸ ਦੇ ਅਕੋਰਡਿੰਗ ਪ੍ਰੈਜ਼ੀਡੈਂਟ ਕੋਲ ਭੇਜਤਾ, ਕਿਉਂਕਿ ਕਾਨੂੰਨ ਨੇ ਆਈਪੀਸੀ 'ਚ ਫੇਰ ਬਦਲ ਕਰਨੀ ਸੀ। ਉਸ ਤੋਂ ਬਾਅਦ ਜੋ ਰਾਸ਼ਟਰਪਤੀ ਨੇ ਉਸੇ ਸਾਈਨ ਕਰਨੇ ਸੀ, ਕਰਨੇ ਕਿਹਦੇ ਕਹਿਣ ਤੇ ਹੈ? ਪ੍ਰਧਾਨ ਮੰਤਰੀ ਦੇ ਕਹਿਣ ਤੇ। ਤੇ ਪ੍ਰਧਾਨ ਮੰਤਰੀ ਕਿਹਨਾਂ ਦੇ ਕਹਿਣ ਤੇ ਚੱਲਦੇ ਨੇ? ਅਮਿਤ ਸ਼ਾਹ ਦੇ ਕਹਿਣ ਤੇ। ਤੁਸੀਂ ਦੇਖ ਲਓ, ਜੇ ਮੁੱਖ ਮੰਤਰੀ ਸਾਹਿਬ ਨੇ, ਸਾਡੇ ਹੈੱਡ ਆਫ ਸਟੇਟ ਨੇ ਭਗਵੰਤ ਮਾਨ, ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਹਿਣ, ਇੱਕ ਡੈਲੀਗੇਸ਼ਨ ਭੇਜਣ ਵੀ ਜੋ ਸਾਡੀ ਸਟੇਟ ਹੈ, ਆਲ ਪਾਰਟੀ ਡੈਲੀਗੇਸ਼ਨ ਮਿਲ ਕੇ ਆਈ ਵੀ ਅੱਜ ਕਰੋ, ਨਹੀਂ ਤਾਂ ਅਸੀਂ ਬੰਦ ਕਰਦੇ ਹਾਂ, ਰੇਲਾਂ ਬੰਦ ਕਰਾਂਗੇ, ਸੜਕਾਂ ਬੰਦ ਕਰਾਂਗੇ ਪੰਜਾਬ ਦੀਆਂ। ਤੁਸੀਂ ਦੇਖ ਲਓ, ਜਿਹੜਾ ਪਾਤਸ਼ਾਹੀ ਆਪਾਂ ਨੂੰ ਬਖਸ਼ੀ ਹੈ ਵੀ ਜਿਹੜੇ ਮੁੱਖ ਮੰਤਰੀ ਬਣੇ ਨੇ, ਸੀਐਮ ਬਣੇ ਨੇ, ਕਿਹਨਾਂ ਨੇ ਪਾਤਸ਼ਾਹੀ ਦਿੱਤੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤੀ ਹੈ। ਨਹੀਂ ਤਾਂ ਅੱਜ ਘਾਹ ਖੋਦਦੇ ਹੋਣਾ ਸੀ ਰੰਬੀ ਲੈ ਕੇ ਇਹਨਾਂ ਨੇ। ਤਾਂ ਤੁਸੀਂ ਦੇਖ ਲਓ, ਜਿਨ੍ਹਾਂ ਨੇ ਆਪਾਂ ਨੂੰ ਇੱਥੇ ਭਾਇਆ ਤੇ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਨੂੰ ਮਨੋਂ ਵਿਸਾਰਤਾ। ਦੇਖੋ, ਮੁੱਖ ਮੰਤਰੀ ਸਾਹਿਬ ਤੋਂ ਇਹ ਗੱਲ ਲੁਕਮੀ ਤਾਂ ਹੋ ਨਹੀਂ ਸਕਦੀ। ਨਵਾਂ ਕਾਨੂੰਨ ਬਣੇ ਹੋਏ ਨੇ, ਮਨਜ਼ੂਰੀ ਚਾਹੀਦੀ ਹੈ। ਤੁਸੀਂ ਦਬਾਅ ਪਾਓ, ਏਡੀ ਵੱਡੀ ਸਟੇਟ ਹੈ ਪੰਜਾਬ ਦੇ, ਜੇ ਇਕੱਲੇ ਕਿਸਾਨਾਂ ਦੇ ਅੱਗੇ ਸੈਂਟਰ ਗੋਡੇ ਟੇਕ ਸਕਦਾ ਤਾਂ ਫਿਰ ਤੁਹਾਡੇ ਕੋਲ ਪੂਰੀ ਸਰਕਾਰ ਹੈ ਪੰਜਾਬ ਦੀ, ਪੂਰੀ ਆਵਾਮ ਤੁਹਾਡੇ ਨਾਲ ਖੜੀ ਹੈ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ, ਚਾਹੇ ਸਿੱਖ ਹੋਵੇ, ਇਸ ਇਸ਼ੂ ਤੇ ਇਕੱਠੇ ਨੇ ਸਾਰੇ। ਖਹਿਰਾ ਸਾਹਿਬ, ਇੱਕ ਟੈਕਨੀਕਲ ਸਵਾਲ ਹੈ, ਕਾਨੂੰਨੀ ਪ੍ਰਕਿਰਿਆ ਦੇ ਨਾਲ ਜੁੜਦਾ ਹੋਵੇ ਤਾਂ ਜਿਹੜਾ ਬੇਅਦਬੀ ਦੇ ਦੋਸ਼ ਵਜੋਂ ਫੜਿਆ ਜਾਂਦਾ ਹੈ, ਪੁਲਿਸ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ, ਤਾਂ 295 ਇਹ ਧਾਰਾ ਲਾਈ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਉਸ ਦੋਸ਼ੀ ਨੂੰ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਲੈ ਕੇ ਆ ਜਾਂਦਾ ਹੈ, ਰਿਹਾ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ, ਫਿਰ ਉਹ ਪ੍ਰੋਟੈਕਸ਼ਨ ਕਿਸ ਵਾਸਤੇ ਦਿੱਤੀ ਜਾਂਦੀ ਹੈ? ਉਹ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਸਿੱਖ ਕੌਮ ਨੂੰ ਚੜਾਉਣ ਵਾਸਤੇ। ਉਹ ਕਹਿੰਦੇ ਨੇ ਅਸੀਂ ਬੇਅਦਬੀ ਵੀ ਕਰਾਂਗੇ ਤੇ ਨਾਲੇ ਜੋ ਸੀਨਾ, ਜੋ ਛਾਤੀ ਚੌੜੀ ਕਰਕੇ ਵੀ ਚੱਲਾਂਗੇ। ਤੁਸੀਂ ਦੇਖ ਲਓ, ਜੇ ਆਪਾਂ ਕਲਾਸੀਫਿਕੇਸ਼ਨ ਕਰੀਏ ਨਾ ਜੀ, ਤਾਂ ਜੋ ਸਜ਼ਾ ਹੈਗੀ ਹੈ 3 ਸਾਲਾਂ ਤੱਕ।
ਇੰਨਾ ਜੋ ਬੇਅਦਬੀ ਦੇ ਸੈਕਰੀਲੇਜਸ ਦੇ ਜਿਹੜੇ ਸੈਕਸ਼ਨਸ ਨੇ ਜਾਂ 2 ਸਾਲਾਂ ਤੱਕ ਇਹ ਤਾਂ ਕਰਕੇ ਬੜੇ ਛੋਟੇ ਮਾਈਨਰ ਅਫੈਂਸ ਆ ਜਾਂਦੇ ਨੇ। ਤੁਸੀਂ ਦੇਖ ਲਓ ਜਿਹੜੇ ਸਿੰਘ ਨੇ ਜਿਹੜੇ 302 ਦੇ ਵਿੱਚ ਜਾਂ ਅਜੇ ਅੰਡਰ ਟਰਾਇਲ ਨੇ ਕਈ, ਉਹ ਤਾਂ 25 30 ਸਾਲਾਂ ਤੋਂ, ਜਿਨ੍ਹਾਂ ਦੇ ਆਪਾਂ ਇੱਥੇ ਸਮਾਗਮ 'ਚ ਅੱਜ ਇਕੱਠੇ ਹੋ ਰਹੇ ਹਾਂ, ਇੱਥੇ 32 ਸਾਲਾਂ ਤੋਂ ਅੰਦਰ ਬੈਠੇ ਨੇ। ਤੇ ਬੇਅਦਬੀ ਜਿਹੜੀ ਸਜ਼ਾ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਜੋ ਸੁਪਰੀਮ ਕੋਰਟ ਆ ਹਿੰਦੁਸਤਾਨ ਦੀ, ਉਹਨੇ ਆਖਿਆ ਵੀ ਇਹ ਲਿਵਿੰਗ ਗੁਰੂ ਹੈ ਸਿੱਖਾਂ ਦੇ, ਤਾਂ ਤੁਸੀਂ ਦੇਖ ਲਓ ਤਾਂ ਉੱਥੇ ਜਿਹੜੀ ਸਜ਼ਾ ਹੈ ਉਹ 3 ਸਾਲ ਹੈ। ਹੁਣ ਮਾਈਨਰ ਅਫੈਂਸ ਹੋਣ ਕਰਕੇ, ਛੋਟਾ ਅਫੈਂਸ ਹੋਣ ਕਰਕੇ, ਤੇ ਉਹਦੇ 'ਚ ਕੀ ਹੈ ਜਲਦੀ ਬੜੀ ਛੇਤੀ ਬੇਲ ਮਿਲ ਜਾਂਦੀ ਹੈ। ਉਸ ਤੋਂ ਬਾਅਦ ਵਿੱਚ ਕਿੰਨੇ ਕੇਸ ਨੇ 295 ਜਿੱਥੇ ਸਿੱਖਾਂ ਨੂੰ ਜੋ ਚੜਾਇਆ ਗਿਆ, ਬੜੇ ਜ਼ਿਆਦਾ ਅਰਦਾਸ ਦੇ ਵਿੱਚ ਬਠਿੰਡੇ ਦਾ ਮਾਮਲਾ ਸੀ, ਫੇਰ ਬਦਲ ਕੀਤੀ ਗਈ ਸੀ 2 ਸਾਲ ਪਹਿਲਾਂ। ਉੱਥੇ ਕੀ ਹੈ ਜੋ ਪੰਜਾਬ ਦੀ ਸਰਕਾਰ ਆ ਉਹਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ CRPC ਥੱਲੇ, ਉਹ ਦਿੰਦੇ ਨਹੀਂ, ਮਨਜ਼ੂਰੀ ਨਹੀਂ ਦਿੰਦੇ, ਤਾਂ ਉਹ ਕੇਸ ਆ ਬੇਲਾਂ ਤੇ ਬਾਹਰ ਆ ਜਾਂਦੇ ਨੇ, ਉਹ ਕੇਸ ਨੇ ਉਹ ਰਫਾ ਦਫਾ ਹੋ ਜਾਂਦੇ ਨੇ, ਤੇ ਐਂ ਜਿਹੜੇ ਸਿੱਖ ਕੌਮ ਦੇ ਮੁੱਦੇ ਨੇ ਉਹ ਰੁਲ ਜਾਂਦੇ ਨੇ ਜੀ। ਤੁਹਾਡੇ ਵੱਲੋਂ ਵੀ ਕਾਨੂੰਨੀ ਪ੍ਰਕਿਰਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ? ਸਿੱਖ ਜਥੇਬੰਦੀਆਂ ਦੇ ਵਿੱਚ ਵੀ ਵਿਚਰਦੇ ਹੋ, ਸਮਾਜ ਦੇ ਲੋਕਾਂ ਦੇ ਨਾਲ ਵੀ ਵਾਰਤਾਲਾਪ ਹੁੰਦਾ ਹੈ, ਤਾਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਰੋਕਣ ਵਾਸਤੇ ਤੁਸੀਂ ਇੱਕ ਵਕੀਲ ਹੋ, ਵਕੀਲ ਦੇ ਬਤੌਰ ਵਕੀਲ ਹੋਣ ਦੇ ਬਾਵਜੂਦ ਸੁਝਾਅ ਕੀ ਹੈ ਤੁਹਾਡੇ ਵੱਲੋਂ? ਨਹੀਂ, ਮੈਂ ਤਾਂ ਜੋ ਆਪਦੇ ਵੱਲੋਂ ਜੀ, ਜੋ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਤੇ ਜੋ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਮੈਂ ਚਿੱਠੀਆਂ ਲਿਖੀਆਂ ਸੀ ਵੀ ਇਹ ਕਾਨੂੰਨ ਤੁਹਾਡੇ ਕੋਲ ਪੈਂਡਿੰਗ ਨੇ, 2018 4-5 ਸਾਲ ਹੋ ਚੁੱਕੇ ਨੇ, ਤੁਸੀਂ ਆਪ ਦਸਤਾਰਾਂ ਸਜਾਉਂਦੇ ਹੋ, ਹਰਮੰਦਰ ਸਾਹਿਬ ਨਤਮਸਤਕ ਹੁੰਨੇ ਹੋ, ਤੇ ਆਣੇ ਵੀ ਸਿੱਖ ਸਾਡੇ ਆਪਦੇ ਨੇ, ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਦੇ ਨਹੀਂ ਲੱਗਦੇ? ਤੁਸੀਂ ਉਹ ਕਾਨੂੰਨਾਂ ਨੂੰ ਜਾਣ ਕੇ ਰੋਕਿਆ ਹੋਇਆ, ਤੁਸੀਂ ਸਾਈਨ ਕਿਉਂ ਨਹੀਂ ਕਰਦੇ? ਤੁਹਾਡੇ ਕੋਲ ਕਿੰਨੀਆਂ ਜ਼ਿਆਦਾ ਇਹ ਮੈਂ ਚਿੱਠੀਆਂ ਲਿਖ ਚੁੱਕਿਆ, ਹੋਰ ਬੜੇ ਕੁਝ ਮੰਤਰੀ ਮੈਂ ਦੇਖ ਰਿਹਾ ਸੀ ਉਹਨਾਂ ਨੇ ਲਿਖੀਆਂ ਨੇ, ਤੇ ਤੁਸੀਂ ਇਸ ਤੇ ਕਰਦੇ ਕਿਉਂ ਨਹੀਂ ਕੁਝ? ਤਾਂ ਮੇਰੇ ਹਿਸਾਬ ਨਾਲ ਦੇਖੋ, ਮੇਰੇ ਹਿਸਾਬ ਨਾਲ ਜੋ ਗੱਲ ਹੁੰਦੀ ਹੈ ਨਾ, ਗੱਲ ਹੁੰਦੀ ਹੈ ਏਕੇ ਦੀ ਹੁੰਦੀ ਹੈ। ਜਿਵੇਂ ਦੀਪ ਸਿੱਧੂ ਨੇ ਕਿਹਾ ਸੀ ਵੀ ਜਦੋਂ ਤੱਕ ਅਸੀਂ ਮੈਦਾਨ 'ਚ ਤਕੜੇ ਆ ਨਾ, ਉਦੋਂ ਤੱਕ ਅਸੀਂ ਟੇਬਲ ਟਾਕ 'ਚ ਤਕੜੇ ਆ। ਜੋ ਸਰਕਾਰਾਂ ਜਦੋਂ ਝੁਕਦੀਆਂ ਨੇ ਨਾ ਜੀ, ਉਹ ਝੁਕਦੀਆਂ ਹੁੰਦੀਆਂ ਨੇ ਇਕੱਠ ਦੇ ਸਾਹਮਣੇ। ਇੱਕ ਇਤਿਹਾਸ ਦੀ ਘਟਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉੱਥੇ ਬੰਦ ਕੀਤਾ ਸੀ ਗਵਾਲੀਅਰ ਦੇ ਕਿਲੇ 'ਚ, ਤਾਂ ਉੱਥੋਂ ਬਾਬਾ ਬੁੱਢਾ ਜੀ ਨੇ ਇੱਕ ਬਣਾਇਆ ਸੀ ਇੱਕ ਆਪਦਾ ਵੀ ਆਪਾਂ ਸਿੰਘ ਜਾਵਾਂਗੇ, ਜੇ ਨਹੀਂ ਰਿਹਾ ਕਰਦੇ ਤਾਂ ਅਸੀਂ ਜੋ ਕਿਲੇ ਦੀਆਂ ਕੰਧਾਂ ਤੋੜ ਕੇ ਤੇ ਉਹਨਾਂ ਨੂੰ ਬਾਹਰ ਕੱਢ ਲਿਆਵਾਂਗੇ। ਜਦੋਂ ਇਕੱਠ ਹੋਇਆ, ਜਦੋਂ ਤੱਕ ਰਾਜੇ ਬਾਦਸ਼ਾਹ ਦਾ ਗੱਲ ਪਹੁੰਚੀ, ਤਾਂ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਹਾ ਕਰਤਾ। ਤਾਂ ਤੁਸੀਂ ਦੇਖੋ ਉਦੋਂ ਵੀ ਜਿਹੜੇ ਸਰਕਾਰਾਂ ਸੀ ਉਹ ਇਕੱਠ ਦੇ ਸਾਹਮਣੇ ਝੁਕਦੀਆਂ ਸੀ, ਇੱਕੇ ਸਾਹਮਣੇ ਝੁਕਦੀਆਂ ਸੀ। ਜੇ ਅੱਜ ਅਸੀਂ ਏਕਾ ਕਰ ਲਾਂਗੇ, ਮਾਸ ਲੈਵਲ ਦੀ ਮੂਵਮੈਂਟ ਬਣਾ ਲਾਂਗੇ, ਤੇ ਅੱਜ ਵੀ ਇਹ ਝੁਕ ਜਾਣਗੇ, ਡਰ ਜਾਣਗੇ, ਤੇ ਮੇਰੇ ਹਿਸਾਬ ਨਾਲ ਫਿਰ ਆਪਾਂ ਟੇਬਲ ਟਾਕ ਦੇ ਵਿੱਚ ਤਕੜੇ ਹੋ ਜਾਵਾਂਗੇ। ਬੇਅਦਬੀ ਦੇ ਮੁੱਖ ਮਸਲਿਆਂ ਦੇ ਉੱਪਰ ਵਿਸ਼ੇਸ਼ ਗੱਲਬਾਤ ਕੀਤੀ ਹੈ, ਤਾਂ ਖਾਰਾ ਸਾਹਿਬ ਨੇ ਵੀ ਆਪਣੇ ਸੁਝਾਅ ਦਿੱਤੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ, ਇਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ, ਨਕੇਲ ਪਾਉਣ ਦੀ ਜ਼ਰੂਰਤ ਹੈ ਜਿਹੜੇ ਐਸੇ ਸ਼ਰਾਰਤੀ ਸ਼ਖਸ ਨੇ। ਦੂਜੇ ਪਾਸੇ ਜਿਹੜਾ ਭਾਰਤੀ ਨਿਜ਼ਾਮ ਹੈ ਉਹਦੇ ਉੱਪਰ ਵੀ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਉੱਪਰ ਵੀ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਜਿਹੜੇ ਕਿਸੇ ਇਸ਼ਟ ਦੇ ਖਿਲਾਫ ਚੱਲਦੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਤਾਂ ਕਾਨੂੰਨੀ ਪ੍ਰਕਿਰਿਆ ਦੇ ਵੱਲੋਂ ਕਿਸ ਤਰ੍ਹਾਂ ਦਾ ਰਸਤਾ ਅਖਤਿਆਰ ਕੀਤਾ ਜਾਂਦਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।